ਲਾਲ ਰੋਡ ਤੇ ਨਾਰਕਲੀ ਦਾ ਸਾਰਾ ਹਾਰ ਸ਼ਿੰਗਾਰ ਵੇਖਿਆ, ਵੱਡੀ ਸ਼ਾਹੀ ਮਸਜਿਦ ਵੇਖੀ, ਸੋਹਣਾ ਸ਼ਾਲਾਮਾਰ ਵੇਖਿਆ। ਵੱਡੀ ਸ਼ਾਹੀ ਮਸਜਿਦ ਵੇਖੀ, ਸੋਹਣਾ ਸ਼ਾਲਾਮਾਰ ਵੇਖਿਆ, ਲਾਹੌਰ ਮੈਂ ਉਹ ਪਹਿਲੀ ਵਾਰ ਵੇਖਿਆ। ਲਾਹੌਰ ਦੇ ਸਮਨਾਬਾਦ ਮੋੜ ਤੋਂ ਯਤੀਮਖਾਨਾ ਚੌਕ ਨੂੰ ਜਾਂਦਿਆਂ ਰਸਤੇ ਵਿੱਚ ਪੱਲਾ ਸਟਾਪ ਆਉਂਦਾ ਹੈ। ਕਈ ਲੋਕ ਇਹ ਸਮਝਦੇ ਨੇ ਕਿ ਇੱਥੇ ਦਹੀਂ ਭੱਲੇ ਦੀਆਂ ਦੁਕਾਨਾਂ ਹੋਣਗੀਆਂ, ਪਰ ਐਸੀ ਕੋਈ ਗੱਲ ਨਹੀਂ। ਇਹ ਸਟਾਪ ਇੱਕ ਹਿੰਦੂ ਸਮਾਜੀ ਸ਼ਖਸੀਅਤ ਲਾਲਾ ਧਨੀ ਰਾਮ ਭੱਲਾ ਦੀ ਵਜ੍ਹਾ ਤੋਂ ਮਸ਼ਹੂਰ ਹੈ, ਜਿਨ੍ਹਾਂ ਦੀ ਰਿਹਾਇਸ਼ ਇਸ ਇਲਾਕੇ ਵਿੱਚ ਸੀ। ਪਰ ਉਹਨਾਂ ਦੀ ਦੁਕਾਨ ਅਨਾਰਕਲੀ ਬਾਜ਼ਾਰ ਵਿੱਚ ਹੁੰਦੀ ਸੀ। ਨੀਲਾ ਗੁੰਬਦ ਤੋਂ ਕਿੰਗ ਐਡਵਰਡ ਮੈਡੀਕਲ ਕਾਲਜ ਦੀ ਦੀਵਾਰ ਦੇ ਨਾਲ ਇੱਕ ਛੋਟੀ ਸੜਕ ਅੰਦਰ ਜਾਂਦੀ ਹੈ, ਜਿਹੜੀ ਮਿਊ ਹਸਪਤਾਲ ਦੇ ਗੇਟ ਤੋਂ ਅਨਾਰਕਲੀ ਬਾਜ਼ਾਰ ਨੂੰ ਜਾ ਮਿਲਦੀ ਹੈ। ਇਸ ਸੜਕ ਦਾ ਨਾਮ ਧਨੀ ਰਾਮ ਰੋਡ ਹੈ। ਇਸ ਸੜਕ 'ਤੇ ਲਾਲਾ ਧਨੀ ਰਾਮ ਭੱਲਾ ਦੀ ਜੁੱਤੀਆਂ ਦੀ ਦੁਕਾਨ ਹੁੰਦੀ ਸੀ। ਲਾਲਾ ਧਨੀ ਰਾਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਲਾਕੇ ਬਜਵਾੜਾ ਦਾ ਰਹਿਣ ਵਾਲਾ ਸੀ। ਕਾਰੋਬਾਰ ਦੇ ਸਿਲਸਿਲੇ ਵਿੱਚ ਉਹ ਲਾਹੌਰ ਆ ਗਿਆ। ਕਿਆਮੇ ਪਾਕਿਸਤਾਨ ਤੋਂ ਪਹਿਲੇ ਹਿੰਦੂ ਚਮੜੇ ਦਾ ਕਾਰੋਬਾਰ ਨਹੀਂ ਕਰਦੇ ਸੀ। ਸਭ ਤੋਂ ਜ਼ਿਆਦਾ ਚਮੜਾ ਗਾਂ ਦਾ ਹੁੰਦਾ ਸੀ, ਇਸ ਲਈ ਗਊ ਮਾਤਾ ਦੇ ਇਹਤਰਾਮ ਦੀ ਵਜ੍ਹਾ ਤੋਂ ਹਿੰਦੂ ਇਸ ਕਾਰੋਬਾਰ ਤੋਂ ਦੂਰ ਰਹਿੰਦੇ ਸੀ। ਪਰ ਲਾਲਾ ਧਨੀ ਰਾਮ ਸੈਕੂਲਰ ਹਿੰਦੂ ਸੀ। ਉਹ ਪੜ੍ਹਾ ਲਿਖਾ ਬੰਦਾ ਸੀ। ਵੇਦ ਸ਼ਾਸਤਰ, ਗੁਰੂ ਗ੍ਰੰਥ ਅਤੇ ਕੁਰਾਨ ਪਾਕ ਦਾ ਵੀ ਬੜਾ ਇਲਮ ਰੱਖਦਾ ਸੀ। ਉਹ ਇੱਕ ਮੁਖੱਈਰ ਬੰਦਾ ਸੀ। ਉਹਨੇ ਇੱਕ ਆਸ਼ਰਮ ਬਣਾਇਆ, ਜਿਹਦੇ ਅੰਦਰ ਇੱਕ ਵੱਡੀ ਲਾਇਬ੍ਰੇਰੀ ਮੌਜੂਦ ਸੀ। ਲਾਇਬ੍ਰੇਰੀ ਤੋਂ ਫਾਇਦਾ ਉਠਾਉਣ ਵਾਲੇ ਬੰਦਿਆਂ ਲਈ ਉਹਨੇ ਰਿਹਾਇਸ਼ ਦਾ ਵੀ ਇੰਤਜ਼ਾਮ ਕੀਤਾ ਹੋਇਆ ਸੀ। ਆਜ਼ਾਦੀ ਦੀ ਤਾਰੀਖ ਵਿੱਚ ਲਾਲਾ ਧਨੀ ਰਾਮ ਨੇ ਕਿਰਦਾਰ ਅਦਾ ਕੀਤਾ। 1919 ਵਿੱਚ ਜਲਿਆਂਵਾਲਾ ਬਾਗ ਅੰਮ੍ਰਿਤਸਰ ਦੇ ਵਾक़ੇ ਤੋਂ ਬਾਅਦ ਜਦੋਂ ਲਾਹੌਰ ਵਿੱਚ ਮਾਰਸ਼ਲ ਲਾ ਲੱਗਿਆ ਅਤੇ 10,000 ਬੰਦੇ ਗ੍ਰਿਫਤਾਰ ਹੋਏ, ਉਹਨਾਂ ਵਿੱਚ ਲਾਲਾ ਧਨੀ ਰਾਮ ਵੀ ਸ਼ਾਮਲ ਸੀ। ਲਾਲੇ ਦਾ ਇੱਕ ਕਜ਼ਨ ਮਹਾਤਮਾ ਹੰਸਰਾਜ DAV ਕਾਲਜ, ਜਿਹਦਾ ਮੌਜੂਦਾ ਨਾਂ ਇਸਲਾਮੀਆ ਕਾਲਜ ਸਿਵਲ ਲਾਈਨ ਹੈ, ਉਹਦਾ ਪ੍ਰਿੰਸੀਪਲ ਸੀ। ਮਹਾਤਮਾ ਹੰਸਰਾਜ ਦੇ ਮਸ਼ਵਰੇ 'ਤੇ ਧਨੀ ਰਾਮ ਭੱਲਾ ਨੇ ਜੁੱਤੀਆਂ ਦੀ ਦੁਕਾਨ ਬਣਾਈ। ਭੱਲੇ ਦੀ ਦੁਕਾਨ ਆਪਣੇ ਵਕਤ ਦੀ ਲਾਹੌਰ ਦੀਆਂ ਬਿਹਤਰੀਨ ਦੁਕਾਨਾਂ ਵਿੱਚ ਸ਼ਾਮਲ ਸੀ, ਜਿੱਥੋਂ ਮੁਸਲਮਾਨ, ਹਿੰਦੂ ਅਤੇ ਸਿੱਖ ਵੀ ਜੁੱਤੀਆਂ ਖਰੀਦਦੇ ਸਨ। ਭੱਲੇ ਦੀ ਦੁਕਾਨ ਅੱਗੇ ਇੱਕ ਵੱਡਾ ਬੂਟ ਪਿਆ ਹੁੰਦਾ ਸੀ, ਜਿਹਦੇ 'ਤੇ ਲਿਖਿਆ ਹੋਇਆ ਸੀ, ਜਿਸ ਬੰਦੇ ਦੇ ਪੈਰ ਵਿੱਚ ਇਹ ਬੂਟ ਪੂਰਾ ਆ ਜਾਵੇ ਉਹ ਮੁਫਤ ਲੈ ਜਾਵੇ। ਦੁਕਾਨ ਦਾ ਬੋਰਡ ਅਤੇ ਸਾਰੀਆਂ ਚੀਜ਼ਾਂ ਪੀਲੇ ਰੰਗ ਦੀਆਂ ਸਨ, ਇਸ ਲਈ ਉਹਨੂੰ ਬਸੰਤੀ ਹੱਟੀ ਵੀ ਆਖਿਆ ਜਾਂਦਾ ਸੀ। ਉਸ ਜ਼ਮਾਨੇ ਵਿੱਚ ਕਾਰੋਬਾਰ ਦੀ ਮਸ਼ਹੂਰੀ ਵਾਸਤੇ ਸ਼ੇਰੋ ਸ਼ਾਇਰੀ ਦਾ ਵੀ ਇਸਤੇਮਾਲ ਹੁੰਦਾ ਸੀ। ਭੱਲੇ ਦੀ ਦੁਕਾਨ ਬਾਰੇ ਕਈ ਸ਼ੇਰ ਮਸ਼ਹੂਰ ਹੋਏ। ਸ਼ਹਿਰ ਲਾਹੌਰ ਬਸੰਤੀ ਹੱਟੀ, ਮਾਲ ਉਮਦਾ ਕੀਮਤ ਮੱਠੀ, ਬਹੁਤੀ ਵਿਕਰੀ ਥੋੜ੍ਹੀ ਖੱਟੀ, ਇੱਕ ਵਾਰੀ ਤੇ ਆਜ਼ਮਾਓ ਜੀ, ਤੁਸੀਂ ਬੂਟ ਭੱਲੇ ਦਾ ਪਾਓ ਜੀ। ਇੱਕ ਵਾਰੀ ਮੌਲਾਨਾ ਜ਼ਫਰ ਅਲੀ ਖਾਂ ਭੱਲੇ ਦੀ ਦੁਕਾਨ 'ਤੇ ਆਏ। ਭੱਲੇ ਦੀ ਫਰਮਾਇਸ਼ 'ਤੇ ਉਹਨਾਂ ਉਹਦੀ ਦੁਕਾਨ ਬਾਰੇ ਇੱਕ ਪੰਜਾਬੀ ਸ਼ੇਰ ਕਿਹਾ, ਵਿੱਚ ਬਾਜ਼ਾਰ ਅਨਾਰਕਲੀ ਦੇ, ਉੱਚੀ ਹੱਟੀ ਭੱਲੇ ਦੀ। ਭੱਲੇ ਨੇ ਇਹ ਸ਼ੇਰ ਇੱਕ ਬੋਰਡ 'ਤੇ ਲਿਖਵਾ ਕੇ ਦੁਕਾਨ ਦੇ ਬਾਹਰ ਲਾ ਦਿੱਤਾ। ਇੱਕ ਰਾਤ ਕਿਸੇ ਮੁਖਾਲਫ ਬੰਦੇ ਨੇ ਇਹ ਸ਼ੇਰ ਦੇ ਅੱਗੇ ਆਪਣਾ ਸ਼ੇਰ ਲਿਖ ਦਿੱਤਾ। ਹੁਣ ਇਹ ਸ਼ੇਰ ਜ਼ਫਰ ਅਲੀ ਖਾਂ ਦੇ ਸ਼ੇਰ ਨਾਲ ਮਿਲਾ ਕੇ ਰੁਬਾਈ ਦੀ ਸ਼ਕਲ ਇਖਤਿਆਰ ਕਰ ਗਿਆ। ਵਿੱਚ ਬਾਜ਼ਾਰ ਅਨਾਰਕਲੀ ਦੇ, ਉੱਚੀ ਹੱਟੀ ਭੱਲੇ ਦੀ, ਬਾਹਮਣ ਹੋ ਕੇ ਜੁੱਤੀਆਂ ਵੇਚੇ, ਮੱਤ ਮਾਰੀ ਗਈ ਦੱਲੇ ਦੀ। ਮੌਲਾਨਾ ਜ਼ਫਰ ਅਲੀ ਖਾਂ ਨੂੰ ਇਤਲਾਹ ਮਿਲੀ ਤਾਂ ਉਹਨਾਂ ਆਪਣੇ ਅਖਬਾਰ ਜ਼ਿਮੀਦਾਰ ਵਿੱਚ ਐਲਾਨ ਕੀਤਾ ਕਿ ਜਿਸ ਬੰਦੇ ਨੇ ਇਹ ਸ਼ੇਰ ਲਿਖਿਆ ਹੈ ਉਹ ਮੇਰੇ ਕੋਲ ਆਵੇ, ਉਹਨੂੰ ਇਨਾਮ ਦਿੱਤਾ ਜਾਵੇਗਾ। ਤਕਸੀਮ ਦੇ ਵਕਤ ਲਾਲਾ ਧਨੀ ਰਾਮ ਭੱਲਾ ਇੰਡੀਆ ਚਲਾ ਗਿਆ, ਪਰ ਲਾਹੌਰ ਦੀ ਜੁਦਾਈ ਬਰਦਾਸ਼ਤ ਨਾ ਕਰ ਸਕਿਆ ਅਤੇ 1950 ਵਿੱਚ ਇੰਤਕਾਲ ਕਰ ਗਿਆ। ਵੀਡੀਓ ਚੰਗੀ ਲੱਗੀ ਹੋਵੇ ਤਾਂ ਮਿਹਰਬਾਨੀ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।